ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਪੁੱਛਾਂਗੇ ਕੁਝ ਕੁ ਖਬਰਾਂ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੀਤੋ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਰਜ਼ਨੋ ਤੋਂ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 10% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ, ਸਭ ਤੋਂ ਗੱਲ ਕਰਦੇ ਹਾਂ ਆਪਾਂ ਮੋਦੀ ਦੀ। ਤੇ ਮੋਦੀ ਨੇ ਕਿਹਾ ਕਿ 2019 ਦੇ ਵਿੱਚ ਬਹੁਤ ਵੱਡੀ ਜਿੱਤ ਹੋਊਗੀ ਉਹਨਾਂ ਦੀ ਪਾਰਟੀ ਦੀ। ਬਿਲਕੁਲ ਜੀ, ਐਕਚੁਅਲੀ ਅਜੇ ਤੱਕ ਵੀ ਜਿਹੜਾ ਪੱਤਰਕਾਰ ਭਾਈਚਾਰਾ ਜੀ ਉਹ ਉਡੀਕ ਰਿਹਾ ਕਿ ਕੋਈ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਹੋਵੇ ਜਿਹਦੇ ਵਿੱਚ ਆਮੋ ਸਾਹਮਣੇ ਜਿਹੜੇ ਦੀ ਉਹ ਜਵਾਬ ਹੋਣ। ਇਹ ਪੋਸੀਬਲ ਨਹੀਂ ਹੋ ਪਾ ਰਿਹਾ। ਹਾਂ, ਕਈ ਸਾਲ ਪਹਿਲਾਂ ਉਹ ਜਿਹੜੀਆਂ ਇੰਟਰਵਿਊਜ਼ ਜਿਹੜੀ ਵਿੱਚੋਂ ਛੱਡ ਕੇ ਜਿਹੜਾ ਤੁਰਦੇ ਬਣੇ ਸੀ, ਉਹ ਅੱਜ ਕੱਲ੍ਹ ਦੁਬਾਰਾ ਫੇਰ ਕਾਫੀ ਵਾਇਰਲ ਹੋ ਰਹੀਆਂ ਨੇ ਜੀ। ਪਰ ਜਿਹੜੀ ਜਿਵੇਂ ਅਕਸਰ ਇੱਕ ਕਹਿ ਦਿੱਤਾ ਜਾਂਦਾ ਹੈ ਆਉਂਦਾ ਜਿਹੜਾ ਪੱਤਰਕਾਰ ਜੀ ਵਿੱਚ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਪਾਂ, ਉੱਥੇ ਇਹ ਹੁੰਦਾ ਕਿ ਜੋ ਕੁਛ ਕਹਿਣਾ ਉਹ ਚੁੱਪ ਕੀਤੇ ਜਿਹੜਾ ਜੀ ਉਹ ਕਹਿ ਲਓ, ਫਿਰ ਕਾਊਂਟਰ ਕੁਐਸਚਨ ਉੱਥੇ ਨਹੀਂ ਹੁੰਦਾ ਜੀ। ਇਸੇ ਤਰ੍ਹਾਂ ਇੱਕ ਅਖਬਾਰ ਨੂੰ ਜਿਹੜੀ ਇਹਦੀ ਇੰਟਰਵਿਊ ਦਿੱਤੀ ਹੈ, ਜਿਹੋ ਜਿਹੀ ਕੁਛ ਚੈਨਲਾਂ ਦੇ ਉੱਤੇ ਵੀ ਪਹਿਲਾਂ ਬਰੋਡਕਾਸਟ ਹੋਈ, ਉਹ ਏਦਾਂ ਲੱਗਦਾ ਸੀ ਲਿਖੇ ਹੋਏ ਸਵਾਲ ਨੇ, ਉਹ ਬੰਦਾ ਜਿਹੜਾ ਜਦੋਂ ਸਵਾਲ ਜਿਹੜੇ ਜੀ ਉਹ ਕਰੀ ਜਾ ਰਿਹਾ। ਜਿਹੜਾ ਮਹਾਗਠਜੋੜ ਹੈ ਉਹਨੂੰ ਮੌਕਾ ਪ੍ਰਸਤੀ ਤੇ ਨਾਕਾਮ ਜਿਹੜਾ ਵੀ ਉਹ ਗਰਦਾਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਉਹਨਾਂ ਨੇ ਦਾਅਵਾ ਇਹ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਨੂੰ ਹਮੇਸ਼ਾ ਨਾਲੋਂ ਵੱਧ ਸੀਟਾਂ ਮਿਲਣਗੀਆਂ। 19 ਦੇ ਵਿੱਚ ਲੋਕ ਸਭਾ ਦੇ ਵਿੱਚ ਸਾਰੇ ਰਿਕਾਰਡ ਜਿਹੜੇ ਆ ਜੀ ਉਹ ਟੁੱਟ ਜਾਣਗੇ। ਇਸ ਪੱਖੋਂ ਇਹ ਨਹੀਂ ਪਤਾ ਅਜੇ NDA ਦੇ ਵਿੱਚ ਜਿਹੜੀ ਕਿਸੇ ਕਿਸਮ ਦੀ ਕੋਈ ਦਰਾੜ ਹੈ ਉਹਨੂੰ ਖਾਰਜ ਕੀਤਾ ਪ੍ਰਧਾਨ ਮੰਤਰੀ ਨੇ। ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਜਿਹੜਾ ਮਤਾ ਆਇਆ ਸੀ ਉਹ ਜਿਹੜਾ ਦੀ ਸਰਕਾਰ ਦੀ ਜਿੱਤ ਹੈ, ਤੇ ਰਾਜ ਸਭਾ ਦੇ ਵਿੱਚ ਡਿਪਟੀ ਚੇਅਰਮੈਨ ਦੀ ਚੋਣ ਇਹਦਾ ਪ੍ਰਤੱਖ ਸਬੂਤ ਹੈ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਇਸ ਸਪੈਸ਼ਲ ਇੰਟਰਵਿਊ ਦੇ ਵਿੱਚ ਕਿ ਜਿਹੜੀਆਂ ਹਜੂਮੀ ਕਤਲ ਹੈ ਜੀ, ਜਿਹੜੀ ਮੌਬ ਲਿੰਚਿੰਗ ਹੋ ਰਹੀ ਆ, ਇਹਦੀ ਨਖੇਦੀ ਕੀਤੀ ਹੈ, ਮਹਿਜ਼ ਨਖੇਦੀ ਜਿਹੜੀ ਹੈ ਆ, ਇਦੋਂ ਵੱਧ ਨਹੀਂ। ਕਿਉਂਕਿ ਨਖੇਦੀ ਤੋਂ ਬਾਅਦ ਨਾ ਸਰਕਾਰ ਤੁਰੀ, ਜਿਹਦੇ ਕਰਕੇ ਸੁਪਰੀਮ ਕੋਰਟ ਨੂੰ ਵੀ ਦਖਲ ਪਿਛਲੇ ਦਿਨਾਂ ਦੇ ਵਿੱਚ ਦੇਣਾ ਪਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪਿਛਲੀ ਵਾਰ ਦੇ ਮੁਕਾਬਲੇ ਵੱਧ ਸੀਟਾਂ ਹਾਸਲ ਕਰਾਂਗੇ ਔਰ NDA ਪਿਛਲੇ ਜਿਹੜੇ ਹਾਸਲ ਕੀਤੀਆਂ ਸੀਟਾਂ ਦੇ ਸਾਰੇ ਰਿਕਾਰਡਾਂ ਨੂੰ ਜਿਹੜਾ ਉਹ ਮਾਤ ਪਾ ਦਊਗਾ। 30 ਸਾਲਾਂ ਬਾਅਦ ਭਾਜਪਾ ਨੇ ਦੇਸ਼ ਨੂੰ ਕੰਮ ਕਰਨ ਵਾਲੀ ਮਜ਼ਬੂਤ ਤੇ ਸਥਿਰ ਸਰਕਾਰ ਦਿੱਤੀ ਆ। ਔਰ ਉਹਨਾਂ ਨੇ ਕਿਹਾ ਕਿ ਭਾਰਤੀ ਵੋਟਰ ਹਮੇਸ਼ਾ ਕੌਮੀ ਹਿੱਤਾਂ ਨੂੰ ਅਹਿਮੀਅਤ ਦਿੰਦੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਖਿੰਡੇ ਹੋਏ ਧੜੇ ਜਿਹੜੇ ਸਿਰਫ ਮੋਦੀ ਨੂੰ ਹਟਾਉਣਾ ਚਾਹੁੰਦੇ ਆ, ਉਹਨਾਂ ਨੂੰ ਵੋਟ ਦੇ ਕੇ ਉਹ ਸਮਝੌਤਾ ਨਹੀਂ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੱਖੋ ਵੱਖਰੇ ਧੜਿਆਂ ਦਾ ਗੈਰ ਵਿਚਾਰਕ ਗੱਠਜੋੜ ਮਹਾਗਠਬੰਧਨ ਨਹੀਂ ਜਿਹੜਾ ਵੀ ਹੋ ਸਕਦਾ। ਉਹਨਾਂ ਨੇ ਕਿਹਾ ਕਿ ਜਿਹੜੀ ਮੌਕਾ ਪ੍ਰਸਤ ਜਿਹੜੀ ਰਾਜਨੀਤੀ ਆ ਉਹ ਨਾ ਪਹਿਲਾਂ ਸਫਲ ਹੋਈ ਹੈ ਤੇ ਨਾ ਜਿਹੜੀ ਹੈ ਜੀ ਉਹ ਸਫਲ ਹੋਊਗੀ। ਇਹਨਾਂ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਲੁਕਵੀਂ ਜਿਹੜੀ ਜਾਂ ਇੱਕ ਜਿਹੜੇ ਪੱਤਰਕਾਰ ਨੂੰ ਦਿੱਤੀ ਹੋਈ ਇੰਟਰਵਿਊ ਹੈ, ਸਾਹਮਣੇ ਆ ਕੇ ਜਿਹੜੀ ਇੰਟਰਵਿਊ ਕਰਨੀ, ਗੱਲਬਾਤ ਜਿਹੜੀ ਉਹ ਕਰਨੀ, ਉਹ ਅਜੇ ਤੱਕ ਪੋਸੀਬਲ ਨਹੀਂ। ਸ਼ਾਇਦ ਜਿਹੜੀਆਂ ਦੀ ਚੋਣਾਂ ਤੱਕ ਪੋਸੀਬਲ ਹੋਵੇ, ਇਹ ਉਡੀਕ ਰਹੇ ਨੇ। ਪਰ ਸਾਹਮਣੇ ਆ ਕੇ ਉਹਨਾਂ ਨੇ ਕਾਊਂਟਰ ਕੁਐਸਚਨ ਜਿਹਦੇ ਵਿੱਚ ਹੁੰਦੇ ਆ ਉਹ ਗੱਲਬਾਤ ਨਹੀਂ। ਤੇ ਲੱਗਦਾ ਵੀ ਨਹੀਂ ਵੀ ਇਹੋ ਜਿਹੀ ਗੱਲ ਮੁਮਕਿਨ ਹੋਊਗੀ। ਉਹ ਤਾਂ ਪਹਿਲਾਂ ਵੀ ਨਹੀਂ ਇਸ ਤਰ੍ਹਾਂ ਕੀਤਾ ਸੀਗਾ। ਤੇ ਅੱਗੇ ਆਪਾਂ ਜਿਹੜੀ ਬੇਅਦਬੀ ਕਾਂਡ ਆ, ਡੇਰਾ ਪ੍ਰੇਮੀ ਦੀ ਜੇ ਗੱਲ ਕਰੀਏ ਤਾਂ ਉਸ ਨੇ ਆਪਣੇ ਹੱਥਾਂ ਨਾਲ ਬਣਾਈ ਸੀ ਵਿਵਾਦਤ ਪੋਸਟਰ। ਖੁਲਾਸੇ ਜਿਹੜੇ ਆ ਜੀ ਉਹ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇੰਨੇ ਕੁ ਹੁਣ ਤਾਂ ਹੋ ਗਏ ਆ ਜੀ। ਤੁਸੀਂ ਇਹ ਕਹਿ ਦਓ ਕਿ ਖੁਲਾਸਿਆਂ ਦਾ ਤਾਂ ਭੇਦ ਜਿਹੜਾ ਜੀ ਉਹ ਲੱਗ ਗਿਆ। ਹੁਣ ਅੱਗੋਂ ਜਿਹੜਾ ਜੀ ਇਹਦਾ ਕੀ ਹੋਊਗਾ, ਇਹ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ। ਬਾਰ-ਬਾਰ ਉਹ ਗੱਲ ਕਹਿਣੀ ਹੀ ਨਹੀਂ ਚਾਹੀਦੀ ਜੀ ਕਿ ਲੋਕ ਇਸ ਮਸਲੇ ਦੇ ਉੱਤੇ ਚੁੱਪ ਵੱਟ ਗਏ ਆ। ਹਾਂ, ਇੰਨਾ ਹੈ ਕਿ ਕੁਛ ਲੋਕ ਜਿਹੜੇ ਜੀ ਬਹੁਤ ਜਿਹੜੇ ਚੰਦ ਨੇ ਆਟੇ 'ਚ ਲੂਣ ਦੇ ਬਰਾਬਰ ਜਿਹੜੇ ਉਹ ਗੱਲਬਾਤ ਕਰ ਰਹੇ ਆ, ਪਰ ਉਹਦੇ ਨਾਲ ਪ੍ਰੈਸ਼ਰ ਕੋਈ ਬਿਲਡ ਜਿਹੜਾ ਉਹ ਨਹੀਂ ਹੋ ਰਿਹਾ। ਗੁਰਜਵਾਲ ਸਿੰਘ ਵਾਲਾ ਤੇ ਬਰਗਾੜੀ ਪਿੰਡਾਂ ਦੇ ਵਿੱਚ ਅਕਤੂਬਰ ਮਿਲੇ ਬੇਅਦਬੀ ਵਾਲੇ ਪੋਸਟਰਾਂ ਨੂੰ ਲਿਖਣ ਵਾਲੇ ਦੀ ਪਛਾਣ ਪੰਜਾਬ ਪੁਲਿਸ ਨੇ
ਜਿਹੜੀ ਸਿੱਟ ਹੈ ਉਹਦੇ ਵੱਲੋਂ ਕੋਈ 450 ਸ਼ੱਕੀਆਂ ਦੀ ਹੱਥ ਲਿਖਤ ਜਿਹੜੀ ਹੈ ਜੀ ਉਹਦੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੋਈ ਆ। ਇਹਨਾਂ ਪੋਸਟਾਂ ਕਰਕੇ ਹਿੰਸਾ ਤੇ ਪਿੱਛੋਂ ਪੁਲਿਸ ਫਾਇਰਿੰਗ ਜਿਹੜੀ ਹੈ ਜੀ ਉਹ ਹੋਈ ਸੀ। CBI ਨੂੰ ਦਿੱਤੀ ਗਈ ਰਿਪੋਰਟ ਜਿਹੜੀ ਆ ਉਹਦੇ ਵਿੱਚ ਇਹਦਾ ਖੁਲਾਸਾ ਹੋਇਆ। DIG ਜਿਹੜੇ ਰਣਦੀਪ ਸਿੰਘ ਖੱਟੜਾ ਨੇ ਉਹਨਾਂ ਦੀ ਅਗਵਾਈ ਹੇਠਲੀ ਜਿਹੜੀ ਸਿੱਟ ਸੀ ਇਹਨੇ ਇਹ ਵੀ ਪਰਦਾਫਾਸ਼ ਕੀਤਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਖਿਲਾਫ ਬਣੀ 25 ਮੈਂਬਰੀ ਐਕਸ਼ਨ ਕਮੇਟੀ ਦੇ ਇੱਕ ਵਿਅਕਤੀ ਨੇ ਜਿਹੜਾ ਇੱਕ ਪੋਸਟਰ ਸੀਗਾ ਜੀ 10 ਪੋਸਟ ਉਹ ਇੱਕ ਮੁਲਜ਼ਮ ਜਿਹੜਾ ਉਹਨੂੰ ਵੇਚੇ ਔਰ ਇਹ ਤੱਥ ਸਿੱਟ ਦੇ ਵੱਲੋਂ ਕੀ ਪੁੱਛਗਿੱਛ ਦੌਰਾਨ ਹੀ ਸਾਹਮਣੇ ਆਇਆ ਜੀ। ਇਹਦੇ ਵਿੱਚ ਇਹ ਕਿਹਾ ਗਿਆ ਕਿ ਡੇਰਾ ਮੁਖੀ ਦੇ ਨਿੱਜੀ ਅਮਲੇ ਦੇ ਮੈਂਬਰ ਪੂਰੀ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀਗੇ। ਰਿਪੋਰਟ ਜਿਹੜੀ ਹੈ ਜੀ ਉਹ ਇਹ ਵੀ ਕਹਿੰਦੀ ਆ ਕਿ ਕੋਟਕਪੂਰਾ ਦੇ ਰਹਿਣ ਵਾਲੇ ਤੇ ਜਿਹੜੇ ਸਰਸਾ ਦੇ ਡੇਰੇ ਦੇ ਪ੍ਰੇਮੀ ਸੁਖਜਿੰਦਰ ਉਰਫ ਸਨੀ ਨੇ ਜਿਹੜਾ ਸੀਗਾ ਜੀ ਮਾਰਕਰ ਦੇ ਨਾਲ ਇਹ ਪੋਸਟਰ ਲਿਖੇ। ਪਿੰਡ ਬਰਗਾੜੀ ਦੇ ਗੋਪਾਲ ਕੁਮਾਰ ਨੇ 10 ਕਾਗਜ਼ ਜਿਹੜੇ ਸੀਗੇ ਜੀ ਅੱਗੋਂ ਰਮਾਣਾ ਪਿੰਡ ਦੇ ਸ਼ਕਤੀ ਸਿੰਘ ਨੂੰ ਵੇਚੇ ਜਿਹਨੇ ਅੱਗੇ ਸਨੀ ਨੂੰ ਦਿੱਤੇ। ਕੁਮਾਰ ਨੇ ਪਹਿਲਾਂ ਕਿਤੇ ਵੀ ਇਹ ਬਿਆਨ ਜਿਹੜਾ ਜੀ ਉਹ ਨਹੀਂ ਦਿੱਤਾ। ਸਨੀ ਦੇ ਸੈਂਪਲ ਲੈਣ ਤੋਂ ਬਾਅਦ ਉਹਦੀ ਜੂਨ ਦੇ ਵਿੱਚ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਸੰਭਵ ਹੋ ਸਕੀ ਆ। ਔਰ ਇਹਦੇ ਬਾਰੇ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਪ੍ਰੇਮੀਆਂ ਦਾ ਇੱਕ ਗੁੱਟ ਡੇਰਾ ਮੁਖੀ ਦੀ ਅਦਾਕਾਰੀ ਵਾਲੀ ਜਿਹੜੀ ਉਹਦੀ MSD 2 ਫਿਲਮ ਸੀਗੀ ਉਹਦੇ ਤੇ ਪੰਜਾਬ ਸਰਕਾਰ ਦੇ ਵੱਲੋਂ ਲਾਈ ਗਈ ਪਾਬੰਦੀ ਦੇ ਕਰਕੇ ਜਿਹੜਾ ਜੀ ਉਹ ਨਾਰਾਜ਼ ਸੀਗਾ। 2 ਰਿਪੋਰਟਾਂ ਡਿਫਰੈਂਟ ਟਾਈਪਸ ਦੀਆਂ ਜਿਹੜੀਆਂ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਨੇ। ਇੱਕ ਸਾਬਕਾ ਜਸਟਿਸ ਮਨਜੀਤ ਸਿੰਘ ਹੋਰਾਂ ਦੇ ਕਮਿਸ਼ਨ ਵਾਲੀ ਰਿਪੋਰਟ ਜਿਹਦਾ ਚਰਚਾ ਜਿਹੜਾ ਜੀ ਉਹ ਜ਼ਿਆਦਾ ਔਰ ਇਹ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਦੇ ਵਿੱਚ ਰੱਖੀ ਜਾਊਗੀ, ਫਿਰ ਜਨਤਕ ਹੁੰਦੀ ਆ ਨਹੀਂ ਹੁੰਦੀ। ਸੰਭਾਵੀ ਰੂਪ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਇਹ ਵਿਧਾਨ ਸਭਾ ਦਾ ਸੈਸ਼ਨ ਹੋ ਸਕਦਾ। ਹੁਣ ਉਡੀਕ ਉਦੋਂ ਤੱਕ ਹੈ ਕਿ ਇਹ ਜਨਤਕ ਹੋਵੇ। ਜਦੋਂ ਜਨਤਕ ਹੁੰਦੀ ਹੈ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਜੀ ਉਹ ਸਾਹਮਣੇ ਆਉਣਗੀਆਂ। ਸਾਹਮਣੇ ਆ ਵੀ ਜਾਣ ਉਹਦੇ ਉੱਤੇ ਕਾਰਵਾਈ ਕਿੰਨੀ ਹੁੰਦੀ ਆ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਵੱਡਾ ਸਵਾਲ ਆ। ਇੰਨਾ ਕੁ ਥੋੜ੍ਹੀ ਤਸੱਲੀ ਵਾਲੀ ਗੱਲ ਹੈਗੀ ਆ ਕਿ ਜਿਹੜਾ ਅਣਪਛਾਤੀ ਪੁਲਿਸ ਸੀ ਜਿਹਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਨਾਂ ਲੈ ਤੇ ਸੀਗੇ, ਜਦੋਂ ਪਰਚਾ ਦਰਜ ਹੋਇਆ 307 ਦਾ ਤੇ ਉਹ ਅਣਪਛਾਤੇ ਹੀ ਰਹਿ ਗਏ। ਹੁਣ ਉਹਦੇ ਚ ਪੁਲਿਸ ਵਾਲਿਆਂ ਦੇ ਨਾਮ ਜਿਹੜੇ ਆ ਜੀ ਉਹ ਸ਼ਾਮਲ ਹੋ ਗਏ। ਇਹਦੇ ਚ ਇੱਕ SSP ਇੱਕ SP ਜਿਹੜਾ ਜੀ ਉਹ ਸ਼ਾਮਲ ਹੈ। ਇਹਦੇ ਚ ਧਾਰਾ 307 ਇਰਾਦਾ ਕਤਲ ਤੋਂ ਇਲਾਵਾ ਧਾਰਾ ਕਤਲ 302 ਵੀ ਜਿਹੜੀ ਹੈ ਜੀ ਉਹ ਜੋੜ ਦਿੱਤੀ ਗਈ ਹੈ। ਬਿਲਕੁਲ ਜੀ, ਸ਼ੁਕਰੀਆ। ਪਛਾਣ ਤਾਂ ਲੈ ਨਾ ਉਹਨਾਂ ਨੇ ਅਣਪਛਾਤੇ ਹੋ ਗਏ ਸੀਗੇ। ਤੇ ਅੱਗੇ ਆਪਾਂ ਅਟਾਰੀ ਸਰਹੱਦ ਦੀ ਜੇ ਗੱਲ ਕਰੀਏ ਤਾਂ ਦੋਹਾਂ ਪਾਸਿਆਂ ਤੋਂ ਕੋਸ਼ਿਸ਼ ਹੋ ਰਹੀ ਹੈ ਕਿ ਇਸ ਨੂੰ ਨਵੀਂ ਦਿੱਖ ਦਿੱਤੀ ਜਾਵੇ। ਜਿਹੜੇ ਇੱਥੇ ਜਿਹੜੀ ਚੀਫ ਸੈਰਾਮਨੀ ਹੈ ਜੀ ਉਹ ਜਦੋਂ ਜਿਹੜੀ ਹੁੰਦੀ ਆ ਤਾਂ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਜੀ ਉਹ ਪਹੁੰਚਦੇ ਆ, ਨਾ ਸਿਰਫ ਭਾਰਤ ਵਾਲੀ ਸਾਈਡ ਤੋਂ ਬਲਕਿ ਜਿਹੜੀ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਜਿਹੜੀ ਸੈਰਾਮਨੀ ਚੀਟ ਹੈ ਉਹਨੂੰ ਦੇਖਣ ਦੇ ਵਾਸਤੇ ਪਹੁੰਚਦੇ ਆ। ਔਰ ਦੋਨਾਂ ਮੁਲਕਾਂ ਦੇ ਵਿੱਚ ਇਹ ਕਾਫੀ ਵੱਡੀ ਅਟਰੈਕਸ਼ਨ ਜਿਹੜੀ ਹੈ ਜੀ ਉਹ ਰੱਖਦੀ ਆ। ਔਰ ਜਿਸ ਤਰੀਕੇ ਦੇ ਨਾਲ ਜਿਹੜੀ ਇਹ ਕੀਤੀ ਜਾਂਦੀ ਆ ਢੋਲ ਢਮੱਕੇ ਦੇ ਨਾਲ ਲੋਕ ਜਿਹੜਾ ਜੀ ਦੇਖਦੇ ਆ। ਪਰ ਨਾ ਇੱਥੇ ਮੁਸ਼ਕਲ ਜਿਹੜੀ ਉਹ ਆਉਂਦੀ ਸੀ ਕਿ ਦੋਨਾਂ ਸਾਈਡਾਂ ਦੇ ਉੱਤੇ ਬੈਠੇ ਲੋਕ ਜਿਹੜੇ ਆ ਉਹ ਨਹੀਂ ਦਿਸਦੇ। ਉਧਰ ਕਿਵੇਂ ਲੋਕ ਉਹਨੂੰ ਦੇਖ ਰਹੇ ਆ, ਇੱਧਰਲੇ ਲੋਕ ਕਿਵੇਂ ਬੈਠੇ ਆ। ਉਧਰ ਵਾਲਿਆਂ ਨੂੰ ਇੱਧਰ ਵਾਲਾ ਕੁਛ ਨਹੀਂ ਦਿੰਦਾ ਸੀ, ਇੱਧਰ ਵਾਲਿਆਂ ਨੂੰ ਉੱਧਰ ਵਾਲਾ ਨਹੀਂ ਦਿੰਦਾ ਸੀਗਾ। ਤੇ ਹੁਣ ਇਹ ਪਤਾ ਲੱਗਾ ਕਿ ਇੱਕ ਜਿਹੜਾ ਆਰਕੀਟੈਕਟ ਜਿਹੜਾ ਉਹਦੇ ਵੱਲੋਂ ਇੱਕ ਡਿਜ਼ਾਈਨ ਜਿਹੜਾ ਜੀ ਉਹ ਤਿਆਰ ਕੀਤਾ। ਇਹ ਦੋਨੋਂ ਸਾਈਡਾਂ ਦੇ ਉੱਤੇ ਜਿਹੜਾ ਵੱਡਾ ਗੇਟ ਜਿਹੜਾ ਜੀ ਇਹ ਡਿਜ਼ਾਈਨਦਾਰ ਤਿਆਰ ਹੋ ਗਿਆ। ਔਰ ਇਹ 15 ਅਗਸਤ ਨੂੰ ਇਹਦੀ ਸਥਾਪਤੀ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਇਸ ਸਾਈਡ ਦੇ ਉੱਤੇ ਜਿਹੜੀ ਭਾਰਤ ਵਾਲੀ ਸਾਈਡ ਦੇ ਉੱਤੇ ਲੱਗ ਜਾਊਗਾ ਇਹ। ਔਰ ਇਹਦੇ ਦੋਨੇ ਪਾਸੇ ਸਰਹੱਦ ਦੇ ਉੱਤੇ JCP ਦੇ ਤਹਿਤ ਇਹ ਨਵੇਂ ਗੇਟ ਜਿਹੜੇ ਆ ਜੀ ਉਹ ਲਾਏ ਜਾ ਰਹੇ ਆ। ਇਹਦੇ ਨਾਲ ਦੋਨਾਂ ਸਾਈਡਾਂ ਦੇ ਉੱਤੇ ਜਿਹੜੇ ਆਉਂਦੇ ਲੋਕ ਆ ਉਹ ਇੱਕ ਦੂਜੇ ਨੂੰ ਵੀ ਦੇਖ ਸਕਣਗੇ। ਦੋਨਾਂ ਸਾਈਡਾਂ ਵਾਲਾ ਜਿਹੜੀ ਇਹ ਸੈਰਾਮਨੀ ਹੁੰਦੀ ਹੈ ਸ਼ਾਮ ਨੂੰ ਉਹਨਾਂ ਦੋਨਾਂ ਸਾਈਡਾਂ ਦੇ ਉੱਤੇ ਲੋਕ ਜਿਹੜੇ ਝੰਡਾ ਉਤਾਰਨ ਵਾਲੀ ਰਸਮ ਹੈ ਉਹ ਦੇਖ ਸਕਣਗੇ। ਪਹਿਲਾਂ ਉਹ ਗੇਟ ਛੋਟਾ ਹੋਣ ਕਰਕੇ ਜਿਹੜਾ ਉਹ ਨਹੀਂ ਸੀਗਾ। ਉਧਰ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਇਹ ਜਿਹੜਾ ਗੇਟ ਹੈ ਉਹ ਬਣ ਗਿਆ ਹੋਇਆ। ਔਰ 14 ਅਗਸਤ ਨੂੰ ਉਧਰ ਜਿਹੜਾ ਦੀ ਉਹ ਸ਼ੁਰੂ ਕੀਤਾ ਜਾਊਗਾ ਤੇ 15 ਅਗਸਤ ਨੂੰ ਜਿਹੜਾ ਦੀ ਇਸ ਸਾਈਡ ਦੇ ਉੱਤੇ ਸ਼ੁਰੂ ਹੋ ਸਕਦਾ ਹੈ। ਇਹ ਬੇਸ਼ੱਕ ਜਿਸ ਤਰੀਕੇ ਦੇ ਨਾਲ ਜਿਹੜੇ ਗੁੱਸੇ ਦੇ ਵਿੱਚ ਉਹ ਪੈਰ ਮਾਰਦੇ ਆ ਕਈ ਵਾਰੀ ਉਹਦੇ ਨਾਲ ਉਤਸੁਕ ਵੀ ਹੋ ਜਾਂਦੇ ਦੋਨਾਂ ਸਾਈਡਾਂ ਦੇ ਜਿਹੜੇ ਜੀ ਉਹ ਦਰਸ਼ਕ
ਪਰ ਨਾਲ ਦੀ ਨਾਲ ਬਹੁਤੀ ਵਾਰੀ ਇਹ ਹੁੰਦਾ ਜੀ ਕਿ ਲੋਕ ਜਿਹੜੇ ਆ ਉਧਰਲੇ ਇੱਧਰ ਤੇ ਇੱਧਰ ਵਾਲੇ ਉੱਧਰ ਜਿਹੜੇ ਜੀ ਉਹ ਹੱਥ ਹਿਲਾ ਕੇ ਇੱਕ ਦੂਸਰੇ ਨੂੰ ਵਿਸ਼ ਵੀ ਜਿਹੜਾ ਜੀ ਉਹ ਕਰਦੇ ਨਜ਼ਰ ਆਉਂਦੇ ਆ। ਹੋ ਸਕਦਾ ਹੈ ਕਿ ਇਹ ਜਿਹੜੇ ਗੇਟ ਲੱਗਣ ਵਾਲੇ ਲੱਗ ਰਹੇ ਆ, ਜਿਹੜੇ 14 ਨੂੰ ਉੱਧਰ ਤੇ 15 ਨੂੰ ਇਸ ਸਾਈਡ ਦੇ ਉੱਤੇ ਲੱਗ ਜਾਣਾ ਜੀ, ਇਹਦੇ ਨਾਲ ਤੱਕ ਉੱਧਰ ਦੇ ਜਿਹੜੇ ਲੋਕ ਜਾਂ ਉੱਧਰ ਵਾਲਿਆਂ ਨੂੰ ਇੱਧਰ ਵਾਲੇ ਉਹ ਜ਼ਿਆਦਾ ਕਲੀਅਰ ਦਿਸ ਸਕਣਗੇ। ਜਿਹੜੀਆਂ ਸੈਰੇਮਨੀਜ਼ ਬਹੁਤ ਫੇਮਸ ਜਾਂ ਵੱਡੀਆਂ ਜਿਹੜੀਆਂ ਕਹੀਆਂ ਜਾ ਸਕਦੀਆਂ ਨੇ, ਜਿਹੜੀਆਂ ਜਿਹਨੂੰ ਬਹੁਤ ਵੱਡੀ ਗਿਣਤੀ 'ਚ ਲੋਕ ਦੇਖਣ ਆਉਂਦੇ ਆ, ਉਹਨਾਂ ਦੇ ਵਿੱਚੋਂ ਇੱਕ ਇਹ ਸੈਰਾਮਨੀ ਜਿਹੜੀ ਆ ਜੀ ਇਹ ਅਟਾਰੀ ਵਾਲੀ ਕਹੀ ਜਾ ਸਕਦੀ ਜੀ। ਚੰਗਾ ਜੇ ਮੋਹ ਪਿਆਰ ਵਧੇ ਤਾਂ ਸਾਰੇ ਲੋਕੀ ਆਪੋ ਆਪਣੀਆਂ ਕੰਟਰੀਆਂ 'ਚ ਰਹਿੰਦੇ ਆ, ਸਰਹੱਦਾਂ ਹੁੰਦੀਆਂ ਆ, ਪਰ ਕਈ ਵਾਰੀ ਗੁੱਸੇ ਗਿਲੇ ਵੀ ਬੜੇ ਵੱਜ ਜਾਂਦੇ। ਅੱਗੇ ਖੇਡਾਂ ਦੇ ਵਿੱਚ ਖੇਡਣ ਵਾਲੇ, ਮੱਲਾਂ ਮਾਰਨ ਵਾਲੇ ਜੇ ਮੁੰਡੇ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਨੌਕਰੀਆਂ ਤੋਂ ਵਾਂਝੇ। ਕਿਉਂਕਿ ਐਕਚੁਅਲੀ ਅਕਸਰ ਇਹ ਗੱਲ ਜਿਹੜੀ ਹੁੰਦੀ ਹੈ ਕਿ ਪੰਜਾਬ 'ਚੋਂ ਖੇਡਾਂ ਜਿਹੜੀਆਂ ਦੀ ਕਿੱਥੇ ਗਈਆਂ, ਤਾਂ ਖੇਡਾਂ ਕੁਛ ਤਾਂ ਜਿਹੜੇ ਹੈਗੇ ਆ ਜੀ, ਹਾਂ ਇੰਨਾ ਜ਼ਰੂਰ ਹੈ ਕਿ ਖੇਡਾਂ ਰਾਜਨੀਤਿਕ ਜ਼ਿਆਦੀਆਂ ਹੋ ਗਈਆਂ, ਉਹਨਾਂ 'ਚ ਮੈਡਲ ਨਹੀਂ ਮਿਲਦਾ ਤੇ ਇਸ ਕਰਕੇ ਜਿਹੜੀਆਂ ਦੀ ਉਹ ਘੱਟ ਗਈਆਂ। ਕੁਛ ਜਿਹੜੇ ਅਜੇ ਵੀ ਖੇਡਣ ਵਾਲੇ ਹੈਗੇ ਆ, ਉਹਨਾਂ ਨੇ ਦੂਜੇ ਰਾਜਾਂ ਦਾ ਰੁੱਖ ਕਰ ਲਿਆ, ਇਸ ਕਰਕੇ ਕਿ ਇੱਥੇ ਜਦੋਂ ਉਹਨਾਂ ਨੂੰ ਪੁੱਛ ਗਿੱਛ ਉਹਨਾਂ ਦੀ ਕੋਈ ਨਹੀਂ, ਚੰਗੇ ਚੰਗੇ ਖਿਡਾਰੀ ਜਿਹੜੇ ਆ ਜੀ ਉਹ ਰੁਲਦੇ ਆ। ਸੈਫ ਖੇਡਾਂ ਜਿਹੜੀਆਂ ਸਾਊਥ ਏਸ਼ੀਅਨ ਫੈਡਰੇਸ਼ਨ, ਇਹਦੇ ਵਿੱਚੋਂ ਜਿਹੜਾ ਤਗਮਾ ਜਿੱਤਣ ਵਾਲਾ ਮੁੱਕੇਬਾਜ਼ ਹੈ ਗੋਪਾਲ ਸਿੰਘ, ਸੈਫ ਖੇਡਾਂ ਦਾ ਤਗਮਾ ਜੇਤੂ ਜਿਹੜਾ ਜੀ, ਤੁਸੀਂ ਹੈਰਾਨ ਹੋਵੋਗੇ ਤੇ YPS ਸਕੂਲ ਹੈ ਪਟਿਆਲੇ ਦੇ ਵਿੱਚ, ਉੱਥੇ ਉਹ ਚਪੜਾਸੀ ਦੀ ਨੌਕਰੀ ਕਰਦਾ ਤੇ ਉਹ ਚਪੜਾਸੀ ਹੋਣਾ ਕੋਈ ਮਾੜੀ ਗੱਲ ਨਹੀਂ ਗੀ ਜੀ। ਚਪੜਾਸੀ ਦੀ ਨੌਕਰੀ ਕੋਈ ਘਿਰਣਾ ਨਾਲ ਦੇਖਣ ਵਾਲੀ ਨੌਕਰੀ ਨਹੀਂ, ਜਿਹਨੂੰ ਨਫਾ ਜਿਹੜਾ ਜੀ ਉਹ ਦੇਖਿਆ ਜਾਵੇ, ਮਿਹਨਤਕਸ਼ ਨੌਕਰੀ ਹੈ। ਪਰ ਜਿਹੜਾ ਖਿਡਾਰੀ ਜਿਹਨੇ ਇਸ ਲੈਵਲ ਤੱਕ ਮੁਲਕ ਨੂੰ ਰਿਪਰੈਜ਼ੈਂਟ ਕੀਤਾ ਹੋਵੇ ਕਿ ਉਹ ਇੱਕ ਚੰਗੀ ਨੌਕਰੀ ਦਾ ਜਿਹਦੇ ਵਿੱਚ ਉਹਦੀ ਰੋਜ਼ੀ ਰੋਟੀ ਚੰਗੀ ਚੱਲ ਸਕੇ, ਉਹਦਾ ਹੱਕਦਾਰ ਨਹੀਂ ਗਾ ਜੀ। ਇਹ ਜਿਹੜਾ ਜੀ ਗੋਪਾਲ ਸਿੰਘ ਹੈ ਜੀ, ਉਹ ਕਹਿੰਦਾ ਹੈ ਕਿ ਉਹ ਡਿਸਟ੍ਰਿਕਟ ਪਟਿਆਲੇ ਦਾ ਕਿ ਜਿਹੜਾ ਤਗਮਾ ਲੈਣ ਤੋਂ ਬਾਅਦ ਸੈਫ ਖੇਡਾਂ ਤੋਂ ਉਹਨੇ ਤਗਮਾ ਜਿੱਤ ਲਿਆ, ਉਹ ਕਹਿੰਦਾ ਕਿ ਜੇ ਉਸ ਵੇਲੇ ਕਿਸੇ ਖੇਡਦਾਨੀ ਨੇ, ਕਿਸੇ ਪ੍ਰਸ਼ਾਸਨ ਨੇ, ਸਰਕਾਰ ਨੇ ਉਹਦੀ ਬਾਂਹ ਫੜੀ ਹੁੰਦੀ ਤਾਂ ਉਹ ਏਡੂ ਵੱਡੇ ਮੁਕਾਬਲਿਆਂ ਦੇ ਵਿੱਚ ਵੀ ਜਿਹੜਾ ਮੁੱਕੇਬਾਜ਼ੀ ਦੇ ਵਿੱਚ ਮੁਲਕ ਦਾ ਨਾਮ ਰੌਸ਼ਨ ਕਰ ਸਕਦਾ ਸੀਗਾ। ਉਹ ਇਹ ਕਹਿੰਦਾ ਕਿ ਜਦੋਂ ਉਹ ਜੋਸ਼ ਦੇ ਵਿੱਚ ਸਾਹਮਣੇ ਵਾਲੇ ਤੇ ਮੁੱਕਿਆਂ ਦੀ ਏਦਾਂ ਦੀ ਬਰਸਾਤ ਕਰਦਾ ਸੀਗਾ ਕਿ ਵਿਰੋਧੀ ਕੋਲੇ ਹਾਰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀਗਾ ਜਿਹੜਾ ਜੀ ਉਹ ਰਹਿੰਦਾ। ਦਾਰੂ ਕੁਟੀਆ ਏਰੀਆ ਪੈਂਦਾ ਮੋਤੀ ਮਹਿਲ ਦੇ ਬਿਲਕੁਲ ਜਿਹੜਾ ਦੀ ਨਾਲ, ਜਿਹੜਾ ਰਾਜਿਆਂ ਦਾ ਮਹਿਲ ਹੈ। ਐਕਚੁਅਲੀ ਦਾਰੂ ਕੁਟੀਆ ਕੋਈ ਦਾਰੂ ਜਿਹੜੀ ਸ਼ਰਾਬ ਵਾਲੀ ਨਹੀਂ, ਦਾਰੂ ਕੁੱਟਣ ਵਾਲੇ ਜਿਹੜੇ ਸੀਗੇ ਇਹ ਰਾਜਿਆਂ ਨੇ ਵਸਾਏ ਸੀ। ਦਾਰੂ ਕੁੱਟ, ਦਾਰੂ ਕੁੱਟੀਏ, ਉੱਥੋਂ ਜਿਹੜਾ ਜੀ ਇਹ ਦਾਰੂ ਕੁੱਟੀਆ ਜਿਹੜਾ ਜੀ ਉਹ ਬਣਿਆ। ਉੱਥੇ ਇਹ ਜਿਹੜਾ ਦੀ ਵਿਅਕਤੀ ਰਹਿੰਦਾ, ਇਹ ਕੋਈ ਇਕੱਲਾ ਨੀਗਾ ਜਿਹਨੂੰ ਨੌਕਰੀ ਜਿਹੜੀ ਉਹ ਨਹੀਂ ਮਿਲੀ। ਇੱਕ ਕਮਰੇ ਦੇ ਵਿੱਚ ਬਠਿੰਡੇ ਦੇ ਵਿੱਚ ਨੈਟਬਾਲ ਦੀ ਕੌਮੀ ਖਿਡਾਰਨ ਕਿਰਨਜੀਤ ਕੌਰ ਜਿਹੜੀ ਹੈ ਜੀ, ਉਹ ਖੇਡਾਂ ਤੋਂ ਜਿੱਤੇ ਹੋਏ ਤਗਮੇ ਲਿਆਉਂਦੀ ਆ, ਉੱਥੇ ਜਿਹੜੀ ਜੀ ਉਹ ਟੰਗਦੀ ਆ। ਇੱਕ ਕਮਰੇ ਦੇ ਵਿੱਚ ਜਿਹੜੀ ਆ ਜੀ ਇਹ ਰਹਿੰਦੀ ਆ। ਬੇਹੱਦ ਗਰੀਬੀ ਦਾ ਜਿਹੜਾ ਜੀ ਉਹ ਜੀਵਨ ਇਹ ਜਿਉ ਰਹੀ ਆ। ਤਰਨਤਾਰਨ ਆਦੂ ਕੋਈ ਡਿਸਟ੍ਰਿਕਟ ਤੋਂ ਬਚਿਆ ਹੋਇਆ ਨਹੀਂ ਗਾ। ਡਿਸਕਸ ਥਰੋ ਦੇ ਮੁਕਾਬਲਿਆਂ ਦੇ ਵਿੱਚ ਨਾਮਵਰ ਖਿਡਾਰਨ ਜਿਹੜੀ ਆ ਉਹ ਮਾਨੋ ਚਾਲ ਦੀ ਰਹਿਣ ਵਾਲੀ ਆ। ਪਰਿਵਾਰ ਇਹਦੀਆਂ ਖੇਡਾਂ ਦਾ ਜਿਹੜਾ ਜੀ ਉਹ ਖਰਚਾ ਝੱਲਦਾ। ਇਹ ਅਜੇ ਤੱਕ ਸਰਕਾਰੀ ਦਰਬਾਰੇ ਜਿਹੜੀ ਜੀ ਉਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਚੜੀ। ਕਿਰਨਦੀਪ ਕੌਰ ਜਿਹੜੀ ਕਿ ਮਾਨੋ ਚਾਲ ਦੀ ਰਹਿਣ ਵਾਲੀ ਆ, ਉਹਨੇ ਪਿਛਲੇ ਸਾਲ ਗੰਟੂਰ ਵਿਜੇਵਾੜਾ ਦੇ ਵਿੱਚ ਆਲ ਇੰਡੀਆ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ ਡਿਸਕਸ ਥਰੋ ਦੇ ਵਿੱਚ ਸੋਨੇ ਦਾ ਮੈਡਲ ਜਿਹੜਾ ਜੀ ਉਹ ਹਾਸਲ ਕੀਤਾ। ਹੋਰ ਉਹਦਾ ਜੋ ਸੰਗਰੂਰ ਦੇ ਵਿੱਚ ਜਿਹੜੀ ਰਹਿਣ ਵਾਲੀ ਬੈਡਮਿੰਟਨ ਦੀ ਨੈਸ਼ਨਲ ਜਿਹੜੀ ਖਿਡਾਰਨ ਹੈ ਇੰਟਰਨੈਸ਼ਨਲ, ਮਨਜੀਤ ਕੌਰ, ਉਹ ਇਸ ਵੇਲੇ ਗਰੀਬੀ ਦੇ ਨਾਲ ਵਿਚਾਰੀ ਦੋ ਚਾਰ ਹੋ ਰਹੀ ਆ। ਉਹਦੀ ਝੁੱਗੀ ਦੀ ਛੱਤ ਚੋਂ ਟਿਪ ਟਿਪ ਪਾਣੀ ਜਿਹੜਾ ਡਿੱਗਦਾ, ਉਸ ਝੁੱਗੀ ਦਾ ਨਾ ਕੋਈ ਬੂਹਾ, ਨਾ ਕੋਈ ਬਾਰੀ ਆ, ਉਹਦੇ ਕੋਲੇ ਨਾ ਬਿਜਲੀ ਤੇ ਨਾ ਗੈਸ ਦਾ ਕਨੈਕਸ਼ਨ ਹੈ। ਉਹ ਆਪਣੀ ਬਿਰਧ ਮਾਂ ਡਿਸਟ੍ਰਿਕਟ ਬਰਨਾਲਾ ਦੇ ਕਸਬਾ ਭਦੌੜ ਚ ਚੜ੍ਹਦੇ ਪਾਸੇ ਬਣੀ ਝੁੱਗੀ ਦੇ ਵਿੱਚ ਜਿਹੜਾ ਵੀ ਉਹ ਰਹਿ ਰਹੀ ਆ। ਝੁੱਗੀ ਝੌਂਪੜੀ ਵਾਲਿਆਂ ਦੇ ਅਨਪੜ੍ਹ ਗਰੀਬ ਧੀ ਮਨਜੀਤ ਕੌਰ 12ਵੀਂ ਤੱਕ ਦੀ ਪੜ੍ਹਾਈ ਉਹਨੇ ਮੁਕੰਮਲ ਕੀਤੀ। ਛੱਜ ਘਾੜਿਆਂ ਦੇ ਪਰਿਵਾਰ ਦੀ ਧੀ ਵੱਲੋਂ ਬੈਡਮਿੰਟਨ ਦੇ ਕੌਮੀ ਮੁਕਾਬਲਿਆਂ 'ਚ ਖੇਡਣਾ ਮਾਣ ਵਾਲੀ ਗੱਲ ਹੈ, ਪਰ ਸਰਕਾਰੀ ਦਰਬਾਰੇ ਇਹ ਲੋਕ ਕਦੀ ਦਿਸੇ ਨਹੀਂ। ਗਰੀਬੀ ਦੇ ਨਾਲ ਵੀ ਵਿਚਾਰੇ ਜੂਝ ਰਹੇ ਨੇ, ਫਿਰ ਵੀ ਮੱਲਾਂ ਇਹਨਾਂ ਨੇ ਮਾਰੀਆਂ ਨੇ। ਕੁਛ ਤਾਂ ਐਕਸਪੈਕਟੇਸ਼ਨ ਜਿਹੜੀਆਂ ਦੀ ਉਹ ਹੁੰਦੀਆਂ ਨੇ, ਹੋਣੀਆਂ ਵੀ ਚਾਹੀਦੀਆਂ ਨੇ, ਪਰ ਰਾਜਨੀਤਿਕ ਜਿਹੜੇ ਨੇ ਜੇ ਉਹਨਾਂ ਨੂੰ ਆਪਣੀਆਂ ਖੇਡਾਂ ਤੋਂ ਸਮਾਂ ਮਿਲੇ ਤੇ ਤਾਂ ਹੀ ਉਹ ਇਹਨਾਂ ਦੇ ਵਾਸਤੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਪਰ ਹੈਰਾਨਗੀ ਦੀ ਗੱਲ ਆ ਵੀ ਕੋਈ ਇਹਨਾਂ ਲਈ ਰਾਖਵੀਆਂ ਸੀਟਾਂ ਨਹੀਂ ਹੁੰਦੀਆਂ ਜਿਹੜੇ ਖਿਡਾਰੀ ਹੁੰਦੇ ਆ। ਹੁੰਦੀਆਂ ਤਾਂ ਹੈਗੀਆਂ ਜੀ, ਪਰ
ਤੁਸੀਂ ਦੇਖੋ ਜੇ ਰਾਖਵੀਂ ਜਿਹੜੀ ਸੀਟ ਆ ਉਹਦੇ ਉੱਤੇ ਤਾਂ ਇੱਕ ਸਾਬਕਾ ਮੁੱਖ ਮੰਤਰੀ ਦਾ ਪੋਤਰਾ ਜਿਹੜਾ ਸੀਗਾ ਜੀ ਉਹ ਉਮਰ ਦੀਆਂ ਹੱਦਾਂ ਉਲੰਘ ਕੇ ਸਾਰਾ ਕੁਝ ਉੱਥੇ ਫਿੱਟ ਹੋ ਗਿਆ। ਉੱਥੇ ਇਹਨਾਂ ਵਿਚਾਰੇ ਗਰੀਬ ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਗੀ ਜੀ, ਉਹਨਾਂ ਦੀ ਆਵਾਜ਼ ਹੀ ਨਹੀਂ ਉੱਥੋਂ ਤੱਕ ਜਿਹੜੀ ਪਹੁੰਚਦੀ, ਉਹ ਵੀ ਦੱਬ ਲਈਆਂ ਜੀ ਇਹਨਾਂ ਵੱਡੇ ਲੋਕਾਂ ਨੇ ਜਿਹੜੇ ਇਹਨਾਂ ਦੀਆਂ ਸੀਟਾਂ ਸੀਗੀਆਂ। ਬਿਲਕੁਲ ਕਿ ਜਿਹੜੀਆਂ ਇਹੋ ਜਿਹੀਆਂ ਜੋਬਾਂ ਉਹ ਵੀ ਸਰ ਦੇ ਪੁੱਜਦੇ ਘਰਾਂ ਨੂੰ ਹੀ ਨਸੀਬ ਹੁੰਦੀਆਂ ਆ। ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਉਸ ਵੱਲੋਂ ਪੰਚਾਇਤੀ ਚੋਣਾਂ ਦੀ ਤਿਆਰੀ ਬੇਸ਼ੱਕ ਕੁਛ ਦਿਨ ਜਿਹੜੀਆਂ ਜੀ ਇਹ ਪਛੜ ਗਈਆਂ ਸੀ 2 ਹਫ਼ਤੇ, ਹੁਣ ਸਮਝਿਆ ਜਾ ਰਿਹਾ ਕਿ ਸ਼ਾਇਦ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹਦੀ ਤੁਰੰਤ ਬਾਅਦ ਚੋਣਾਂ ਹੋਣਗੀਆਂ ਔਰ ਇਹਦਾ ਐਲਾਨ ਸੰਭਾਵੀ ਰੂਪ ਦੇ ਵਿੱਚ ਅਗਲੇ ਕੁਛ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਹੋ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੀ ਹੈ ਜੀ ਉਹ ਪੰਚਾਇਤੀ ਅਦਾਰਿਆਂ ਤੇ ਜਿਹੜੀਆਂ ਲੋਕ ਸਭਾ ਚੋਣਾਂ ਉਹਦੇ ਵਾਸਤੇ ਪਰ ਤੋਲਣੇ ਉਹਨੇ ਸ਼ੁਰੂ ਕੀਤੇ ਆ। ਕਾਂਗਰਸ ਨੂੰ ਇਹ ਜਾਪਦਾ ਹੈ ਕਿ ਬਿਹਤਰੀਨ ਸਮਾਂ ਜਿਹੜੀ ਰਿਪੋਰਟ ਆਈ ਹੋਈ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਉਦੋਂ ਬਾਅਦ ਅਕਾਲੀ ਦਲ ਜਿਹੜਾ ਜੀ ਉਹ ਗੁੰਗਾ ਹੋ ਗਿਆ, ਉਹਦਾ ਕੋਈ ਜਿਹੜਾ ਜੀ ਕਿਸੇ ਕਿਸਮ ਦਾ ਬਿਆਨ ਸਾਹਮਣੇ ਨਹੀਂ ਆ ਰਿਹਾ। ਵਿਰੋਧੀ ਧਿਰ ਜਿਹਨੇ ਇਹੋ ਜਿਹੀ ਰਿਪੋਰਟ ਚੁੱਕੀ ਸੀ ਉਹ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਉਹ ਕਿਸੇ ਤੋਂ ਲੁਕੇ ਛਿਪੀ ਨਹੀਂ ਜਿਹੜੀ ਵਿਰੋਧੀ ਧਿਰ। ਕਾਂਗਰਸ ਨੂੰ ਇਹ ਲੱਗਦਾ ਹੈ ਕਿ ਇਹ ਬਿਹਤਰੀਨ ਸਮਾਂ ਜਦੋਂ ਕਿ ਉਹ ਇਹਨਾਂ ਪੰਚਾਇਤਾਂ ਦੇ ਉੱਤੇ ਬਹੁਤ ਸੌਖੀਆਂ ਕਬਜ਼ਾ ਜਿਹੜਾ ਜੀ ਉਹ ਕਰ ਸਕਦੀ ਹੈ। ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਵਿਧਾਇਕਾਂ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਲੀਡ ਨੂੰ ਜਿਹੜਾ ਜੀ ਉਹ ਚੰਡੀਗੜ੍ਹ ਸੱਦਿਆ ਗਿਆ। ਇਹ ਇਸੇ ਕਰਕੇ ਜਿਹੜਾ ਜੀ ਉਹ ਸੱਦਿਆ ਗਿਆ, ਇੱਕ ਤਾਂ ਪੰਚਾਇਤੀ ਚੋਣਾਂ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਜੀ ਉਹਦੇ ਵਿੱਚ ਜਿਹੜਾ ਉਹ ਜਾਇਆ ਜਾ ਸਕੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਇਹ ਜਿਹੜੀ ਮੀਟਿੰਗ ਆ ਉਹ ਸੱਦੀ ਗਈ ਆ। ਇਹਦੇ ਵਿੱਚ ਜਿਹੜਾ ਸੰਭਾਵੀ ਉਮੀਦਵਾਰਾਂ ਦੇ ਵਾਸਤੇ ਤੇ ਪਾਰਟੀ ਦੀ ਰਣਨੀਤੀ ਦੇ ਬਾਰੇ ਚਰਚਾ ਜਿਹੜੀ ਆ ਉਹ ਕੀਤੀ ਜਾਊਗੀ। ਸੁਨੀਲ ਜਾਖੜ ਹੋਰਾਂ ਨੇ ਜਿਹੜਾ ਜੀ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਪੂਰੀ ਤਰ੍ਹਾਂ ਸਰਗਰਮ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ। 117 ਵਿਧਾਨ ਸਭਾ ਹਲਕਿਆਂ ਦੇ ਜਿੱਤੇ ਤੇ ਹਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ। ਨਾਲ ਦੀ ਨਾਲ ਡਿਸਟ੍ਰਿਕਟ ਪ੍ਰਧਾਨ ਜਿਹੜੇ ਆ ਉਹ ਵੀ ਬੁਲਾਏ ਗਏ ਆ। ਕਾਂਗਰਸ ਪ੍ਰਧਾਨ ਨੇ ਜਿਹੜਾ ਸੀਗਾ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਅਗਵਾਈ ਦੇ ਹੇਠ 5 ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਚੋਣ ਲਈ ਵੱਖ-ਵੱਖ ਹਲਕਿਆਂ ਦੇ ਆਗੂਆਂ ਦੀਆਂ ਮੀਟਿੰਗਾਂ ਜਿਹੜੀਆਂ ਉਹ ਸੱਦੀਆਂ ਸੀਗੀਆਂ। ਇਹਨਾਂ ਦੇ ਵਿੱਚ ਸੰਭਾਵੀ ਉਮੀਦਵਾਰਾਂ ਦੇ ਬਾਰੇ ਵਿਚਾਰ ਵੀ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਸੀਗਾ ਔਰ ਕਾਂਗਰਸ ਪਾਰਟੀ ਨੇ ਜਿਹੜੇ ਚੋਣ ਵਾਅਦੇ ਕੀਤੇ ਸੀ ਉਹ ਵਾਅਦੇ ਪਾਰਟੀ ਦੀ ਸਰਕਾਰ ਬਣਨ ਤੇ ਵੀ ਪੂਰੇ ਜਿਹੜੇ ਜੀ ਉਹ ਨਹੀਂ ਕੀਤੇ ਗਏ। ਸੂਬੇ ਦੇ ਵਿੱਚ ਅਫਸਰਸ਼ਾਹੀ ਭਾਰੂ ਹੈ, ਵਰਕਰਾਂ ਦੀ ਸੁਣਵਾਈ ਨਹੀਂ ਗੀ, ਵਰਕਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਮਸਲੇ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਹੋਰਾਂ ਦੇ ਸਾਹਮਣੇ ਵੀ ਜਿਹੜਾ ਜੀ ਉਹ ਰੱਖ ਚੁੱਕੇ, ਪਰ ਇਹ ਸਾਰਾ ਕੁਝ ਜਿਹੜਾ ਜੀ ਜਿਉਂ ਦਾ ਤਿਉਂ ਬਰਕਰਾਰ ਹੈ। ਕਾਂਗਰਸ ਇਹ ਸਮਝਦੀ ਹੈ ਕਿ ਕਿਹੜੇ ਵਰਕਰ ਕਿਹੜੇ ਵਾਅਦੇ, ਕਿਉਂਕਿ ਜੇ ਤਾਂ ਮੁਕਾਬਲਾ ਹੋਵੇ ਫਿਰ ਤਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਜੀ ਉਹ ਨੋਟਿਸ ਉਹਦਾ ਲਿਆ ਜਾਵੇ। ਜਦੋਂ ਮੁਕਾਬਲਾ ਕੋਈ ਹੈ ਨਹੀਂ ਗਾ ਹਾਲ ਦੀ ਘੜੀ ਜੀ, ਜਿਹੜੇ ਕਾਂਗਰਸ ਪਾਰਟੀ ਨੂੰ ਕਿ ਬਾਕੀ ਜੋ ਕੁਝ ਜਿਹੜੇ ਤਰੀਕੇ ਨਾਲ ਉਲਝੇ ਪਏ ਨੇ ਕੋਈ ਮੁਕਾਬਲਾ ਜਿਹੜਾ ਉਹ ਹੈ ਨਹੀਂ ਗਾ। ਇਸ ਕਰਕੇ ਇਹ ਕਿਹਾ ਜਾ ਸਕਦਾ ਵੀ ਕਿ ਕਾਂਗਰਸ ਜਿਹੜੀ ਆ ਉਹ ਸਮਝਦੀ ਹੈ ਕਿ ਬਿਹਤਰੀਨ ਸਮਾਂ ਹੁਣ ਜਿਹੜੀਆਂ ਦੀ ਇਹ ਚੋਣ ਕਈਆਂ ਜਾਣ ਪੰਚਾਇਤੀ ਜਿਹੜੀਆਂ ਨੇ ਪੰਚਾਇਤਾਂ ਦੇ ਉੱਤੇ ਕਬਜ਼ੇ ਤੋਂ ਬਾਅਦ ਉਹਦੇ ਵਾਸਤੇ ਬਿਨਾਂ ਕਿਸੇ ਸ਼ੱਕ ਦੇ ਲੋਕ ਸਭਾ ਚੋਣਾਂ ਦੇ ਵਿੱਚ ਮੁਕਾਬਲਾ ਸੌਖਾ ਹੋ ਜਾਵੇ। ਬਿਲਕੁਲ ਜੀ, ਬਹੁਤ ਕੁਛ ਸੌਖਾ ਹੋ ਗਿਆ। ਜਿਸ ਤਰ੍ਹਾਂ ਮੁਹਿੰਮ ਚੱਲੀ ਸੀਗੀ ਡਰੱਗ ਦੀ, ਚਿੱਟੇ ਦੀ, ਉਸ ਤੋਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਬਚਾਇਆ ਜਾਵੇ, ਕਿਸ ਤਰ੍ਹਾਂ ਉਹਨਾਂ ਦੇ ਇਲਾਜ ਕਰਾਏ ਜਾਣ, ਪਰ ਕੁਝ ਕੁ ਪਾਰਟੀਆਂ ਦੇ ਆਪਸੀ ਖਿੱਚੋਤਾਣ ਦੇ ਵਿੱਚ ਸਾਰਾ ਕੁਛ ਇਸੇ ਤਰ੍ਹਾਂ ਰਹਿ ਗਿਆ ਤੇ 2 ਹੋਰ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ। ਬਿਲਕੁਲ ਜੀ, ਇਹ ਗੱਲ ਤੁਹਾਡੀ ਜਿਹੜੀ ਹੈ ਜੀ ਉਹ ਠੀਕ ਹੈ। ਬੇਸ਼ੱਕ ਇਹ ਨਹੀਂ ਹੈ ਕਿ ਮੁਹਿੰਮ ਜਿਹੜੀ ਜੀ ਉਹ ਖਤਮ ਹੋ ਗਈ। ਲੋਕ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਆ ਜਿੰਨਾ ਕੁ ਵੀ ਜਿਹੜਾ ਜੀ ਹੋ ਸਕਦਾ। ਸਰਕਾਰ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਤਾਂ ਜਿਹੜੀ ਹੈਗੀ ਆ ਜੀ ਇਹਦੇ ਵਾਸਤੇ ਅੰਡਰ ਪ੍ਰੈਸ਼ਰ ਜਿਹੜਾ ਜੀ, ਔਰ ਇਸ ਕਰਕੇ ਕਰਤਾ ਉਹ ਵੀ ਜਿਹੜਾ ਜੀ ਰਹੀ ਆ। ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹ ਜਿਹੜਾ ਰੌਲ ਘਚੌਲਾ ਪਿਆ ਜੀ ਉਹਦੇ ਵਿੱਚ ਉਹਦਾ ਬਹੁਤ ਵੱਡਾ ਜਿਹੜਾ ਜੀ ਲੋਸ ਹੋਇਆ ਉਸ ਮੁਹਿੰਮ ਨੂੰ ਜੀ। ਜਿਹੜੇ ਰਾਜਨੀਤਿਕ ਲੋਕ ਜਾਂ ਜਿਹੜੇ ਆਮ ਲੋਕ ਨੇ ਉਹ ਤੁਰ ਪਏ ਜੀ, ਉਹਨਾਂ ਦੇ ਵਾਸਤੇ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਜੀ ਉਹ ਚਰਚਾ ਖਹਿਰਾ ਮਾਨ ਵਿਵਾਦ ਜਿਹੜਾ ਜੀ ਇਹੀ ਬਣ ਕੇ ਰਹਿ ਗਿਆ। ਹੁਣ ਪ੍ਰੋਬਲਮ ਇਹ ਆ ਜੀ ਕਿ ਜੇ ਪੰਜਾਬ ਰਹੂਗਾ ਤੇ ਉੱਥੇ ਰਾਜਨੀਤੀ ਹੋਊਗੀ, ਉੱਥੇ ਕੁਰਸੀਆਂ ਜਿਹੜੀਆਂ ਦੀ ਉਹ ਹੋਣਗੀਆਂ। ਕਿਹਦੇ ਵਾਸਤੇ ਜਿਹੜਾ ਜੀ ਉਹ ਲੜਨਾ ਹੈ? ਚੀਕ ਕੇ ਜਿਹੜਾ ਜੀ ਉਹ ਸੰਘ ਪਾੜ ਕੇ ਜਿਹੜੇ ਉਹ ਮਾਹਰ ਦੱਸ ਰਹੇ ਆ ਕਿ ਪਾਣੀ ਗਿਆ ਤੁਹਾਡਾ ਸੈਂਟੀਮੀਟਰ 3 ਮਹੀਨਿਆਂ ਦੇ ਵਿੱਚ ਹੋਰ ਥਾਂ ਜਿਹੜਾ ਜੀ ਉਹ ਚਲੇ ਗਿਆ। ਪੰਜਾਬ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਰਾਜਸਥਾਨ ਬਣਨ ਵੱਲ ਨੂੰ ਵੱਧ ਰਿਹਾ
ਮੀਂਹਾਂ ਦਾ ਤੁਹਾਡੇ ਸਾਹਮਣੇ ਆ ਜੀ। ਮੀਂਹ ਐਤਕੀ ਉਹਨੇ ਜਿੰਨੇ ਰਾਜਸਥਾਨ 'ਚ ਮੀਂਹ ਪਿਆ ਜੀ, ਜਲਥਲ ਹੋਈ ਪਈ ਆ। ਪੰਜਾਬ ਦੇ ਵਿੱਚ ਡੈਮ ਜਿਹੜੇ ਉਹਨਾਂ 'ਚ ਪਾਣੀ ਹੈ ਨਹੀਂ। ਇਹ ਜਿਹੜੀਆਂ ਫਿਕਰਮੰਦੀ ਵਾਲੀਆਂ ਗੱਲਾਂ ਸੀਗੀਆਂ ਜੀ, ਉਹ ਸਾਰਾ ਕੁਝ ਛੱਡ ਕੇ ਇਹ ਲੋਕ ਸਵਾਏ ਆਪਣੀ ਰਾਜਨੀਤੀ ਤੋਂ ਹੋਰ ਕਿਸੇ ਦੇ ਵਾਸਤੇ ਨਹੀਂ ਝਗੜ ਰਹੇ ਜੀ। ਇਹ ਮੌਤਾਂ ਜਿਹੜੀਆਂ ਜਿਹਦਾ ਤੁਸੀਂ ਜ਼ਿਕਰ ਕੀਤਾ ਉਸੇ ਤਰੀਕੇ ਦੇ ਨਾਲ ਜਾਰੀ ਹੈ ਜੀ। ਸਮਾਲ ਸਾਹਿਬ ਤੇ ਫਤਿਹਗੜ੍ਹ ਪੰਜਤੂਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ 2 ਹੋਰ ਮੌਤਾਂ ਹੋਈਆਂ ਨੇ, ਲਗਾਤਾਰ ਜਾਰੀ ਨੇ ਜੀ। ਐਵਰੇਜ 2 ਦੀ ਡੇਲੀ ਜਿਹੜੀ ਉਹ ਚੱਲ ਰਹੀ ਆ। ਪਿੰਡ ਰੋਡੇ ਰੂਪਾ ਪੱਤੀ ਦਾ 27 ਸਾਲਾ ਸੀਗਾ ਜੀ ਰਿੱਕੀ ਕੁਮਾਰ ਅਰੋੜਾ, ਜਿਹੜਾ ਜੀ ਇਹਨੇ ਨਸ਼ੇ ਦਾ ਟੀਕਾ ਲਾਇਆ। ਪਰਿਵਾਰ ਨੂੰ ਉਹਦੇ ਟੀਕਾ ਲਾਉਣ ਦਾ ਉਸ ਵੇਲੇ ਪਤਾ ਲੱਗਿਆ ਜਦੋਂ, ਕਿਉਂਕਿ ਨਿਗਾਹ ਤਾਂ ਰੱਖਦਾ ਸੀਗਾ ਜੀ, ਪਰਿਵਾਰ ਲਾਉਂਦਾ ਸੀਗਾ। 12 ਕੁ ਵਜੇ ਪਿਓ ਨੇ ਉੱਠ ਕੇ ਮੰਜੇ ਤੇ ਉਹਨੂੰ ਨਾ ਵੇਖਿਆ, ਜਾ ਕੇ ਬਾਥਰੂਮ ਦੇ ਵਿੱਚ ਦੇਖਿਆ ਤੇ ਉੱਥੇ ਡਿੱਗਿਆ ਪਿਆ ਸੀਗਾ ਜੀ। ਸਿਰਿੰਜ ਉਹਦੇ ਲੱਗੀ ਤੇ ਮੈਂਬਰ ਉਹਨੂੰ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਰਿੱਕੀ ਦੀ ਉੱਥੇ ਹੀ ਜਿਹੜੀ ਜੀ ਉਹ ਮੌਤ ਹੋ ਗਈ ਸੀਗੀ। ਇਹ ਬਾਘਾ ਪੁਰਾਣਾ ਦੀ ਮੌੜ ਮਾਰਕੀਟ ਦੇ ਵਿੱਚ ਜਿਹੜਾ ਜੀ ਮੋਬਾਇਲ ਫੋਨਾਂ ਦਾ ਮਕੈਨਿਕ ਸੀਗਾ ਜੀ, ਔਰ ਨਸ਼ੇ ਕਰਨ ਲੱਗ ਗਿਆ ਸੀਗਾ। ਘਰ ਦੇ ਜਿਹੜੇ ਨਿਗਾਹ ਰੱਖਦੇ ਸੀਗੇ, ਪਰ ਜਿਹੜੇ ਨਸ਼ੇੜੀ ਨੇ ਜੀ ਉਹ ਫਿਰ ਕੋਈ ਨਾ ਕੋਈ ਬਚ ਕੇ ਚੁੱਪ ਕਰਕੇ ਨਿਕਲ ਜਾਂਦੇ ਆ, ਫਿਰ ਉਹ ਜਿਹੜਾ ਨਸ਼ਾ ਉਹ ਉਹੀ ਕਰ ਲੈਂਦੇ ਆ। ਫਤਿਹਗੜ੍ਹ ਪੰਜਤੂਰ ਦਾ ਇੱਕ ਨੌਜਵਾਨ ਜਿਹੜਾ ਜੀ ਉਹਦੀ ਜਾਨ ਵੀ ਚਿੱਟੇ ਨੇ ਲੈ ਲਈ ਆ। ਨਸ਼ੇ ਦਾ ਆਦੀ ਸੀਗਾ ਔਰ ਚਿੱਟੇ ਦੀ ਵੱਧ ਡੋਜ਼ ਦੇ ਨਾਲ ਇਹਦੀ ਮੌਤ ਹੋਈ ਆ। ਇਹ 27 ਸਾਲਾ ਔਰ ਕੀ ਸੀਗਾ ਜੀ, ਇਹ 25 ਸਾਲਾਂ ਦਾ ਸੀਗਾ ਗੁਰਪ੍ਰੀਤ ਸਿੰਘ ਗੋਪੀ। ਇਹਨੇ ਚਿੱਟੇ ਦਾ ਟੀਕਾ ਜਿਹੜਾ ਜੀ ਉਹ ਲਾਇਆ, ਉਹਦੀ ਹਾਲਤ ਖਰਾਬ ਹੋ ਗਈ। ਜਿਹੜੀ ਡਾਕਟਰੀ ਸਹਾਇਤਾ ਉਹਨੂੰ ਦਿੱਤੀ ਗਈ, ਪਰ ਗੱਲ ਜਿਹੜੀ ਉਹ ਬਣ ਨਹੀਂ ਜਿਹੜਾ ਜੀ ਹੋ ਸਕੀ। ਜਿਹੜਾ ਇਹਦਾ ਨਾਲ ਦਾ ਸਾਥੀ ਆ, ਜਿਹੜਾ ਨੌਜਵਾਨ ਆ, ਉਹ ਵੀ 25 ਸਾਲ ਦਾ, ਉਹਦੀ ਵੀ ਹਾਲਤ ਇਸ ਵੇਲੇ ਜਿਹੜੀ ਹੈ ਜੀ ਉਹ ਚਿੰਤਾਜਨਕ ਹਸਪੀਟਲ ਦੇ ਵਿੱਚ ਬਣੀ ਹੋਈ ਆ। ਮੌਤਾਂ ਜਿਉਂ ਦੀਆਂ ਤਿਉਂ ਜਿਹੜੀਆਂ ਦੀ ਉਹ ਜਾਰੀ ਆ। ਖੁਦਕੁਸ਼ੀਆਂ ਕਿਸਾਨਾਂ ਦੀਆਂ ਜਿਉਂ ਦੀ ਤਿਉਂ ਜਾਰੀ ਆ। ਪਰ ਇੰਨਾ ਜ਼ਰੂਰ ਹੈ ਕਿ ਹੌਲੀ ਖਿਸਕਦੀਆਂ ਇਹ ਜਿਹੜੀਆਂ ਖਬਰਾਂ ਪਹਿਲੇ ਸਫ਼ਿਆਂ ਤੋਂ ਦੂਜੇ, ਤੀਜੇ, ਚੌਥੇ, ਪੰਜਵੇਂ ਤੇ ਹੁਣ ਘੱਟੋ ਘੱਟ 6ਵੇਂ 7ਵੇਂ ਪੇਜ ਦੇ ਉੱਤੇ ਜਾ ਕੇ ਜਿਹੜੀਆਂ ਜੀ ਉਹ ਆ ਗਈਆਂ ਨੇ। ਭਾਵ ਕਿ ਇਹ ਹੁੰਦਾ ਹੈ ਇਹ ਹੌਲੀ ਹੌਲੀ ਖਬਰ ਨਿਕਾਲਾ ਤੇ ਨਿਕਲਦੀਆਂ ਜਿਹੜੀਆਂ ਦੀ ਤੁਰੀਆਂ ਜਾ ਰਹੀਆਂ ਨੇ, ਕਿਉਂਕਿ ਲੋਕ ਜੋ ਪੜ੍ਹਨਾ ਚਾਹੁੰਦੇ ਆ, ਲੋਕ ਜੋ ਸੁਣਨਾ ਚਾਹੁੰਦੇ ਆ, ਉਹ ਚਿੱਟੇ ਦੇ ਨਾਲ ਹੋ ਰਹੀਆਂ ਮੌਤਾਂ ਨਹੀਂ, ਉਹ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨਹੀਂ, ਬਲਕਿ ਉਹ ਜਿਹੜਾ ਜੀ ਸੁਣਨਾ ਜਾਂ ਪੜ੍ਹਨਾ ਚਾਹੁੰਦੇ ਆ ਕਿ ਦੱਸੋ ਜੀ ਅੱਜ ਖਹਿਰੇ ਨੇ ਕੀ ਕਿਹਾ, ਅੱਜ ਮਾਨ ਨੇ ਜਿਹੜਾ ਜੀ ਉਹ ਕੀ ਕਿਹਾ, ਕਿਹਨੇ ਇੱਕ ਦੂਜੇ ਦੇ ਉੱਤੇ ਜਿਹੜੀ ਜੀ ਉਹ ਇਲਜ਼ਾਮਬਾਜ਼ੀ ਲਾਈ, ਕਿਹਨੇ ਇਲਜ਼ਾਮਬਾਜ਼ੀ ਦੇ ਵਿੱਚ ਨੰਬਰ ਮਾਰਿਆ। ਜਦੋਂ ਲੋਕਾਂ ਦੀ ਸੋਚ ਉਹੋ ਜਿਹੀ ਹੋ ਗਈ ਆ ਤੇ ਫਿਰ ਖਬਰਾਂ ਬਣਾਉਣ ਵਾਲਿਆਂ ਦੀ ਸੋਚ ਵੀ ਉਹੋ ਜਿਹੀ ਹੋ ਜਾਣੀ ਹੈ। ਬਿਲਕੁਲ ਜੀ, ਲੋਕਾਂ ਦੀ ਸੋਚ ਇੰਨੀ ਨਿੱਕੀ ਹੋ ਗਈ ਆ, ਸ਼ਾਰਟ ਹੋ ਗਈ ਆ, ਕਈ ਵਾਰ ਸਮਝ ਨਹੀਂ ਲੱਗਦੀ ਕਿ ਅਸੀਂ ਸੀਰੀਅਸ ਕਿਉਂ ਨਹੀਂ ਹੁੰਦੇ। ਤੇ ਅੱਗੇ ਆਪਾਂ ਡਰੱਗ ਮਨੀ ਨੂੰ ਇਹ ਪੈਸੇ ਖੁਰਦ-ਬੁਰਦ ਕਰਨ ਵਾਲੇ ਇੰਸਪੈਕਟਰ ਦੀ ਗੱਲ ਕਰੀਏ ਤਾਂ ਜਿਹੜਾ ਉਸ ਦੇ ਉੱਤੇ ਦੋਸ਼ ਲੱਗ ਚੁੱਕੇ ਨੇ ਜੀ। ਜੀ ਇਹ ਐਕਚੁਅਲੀ ਇਹ ਐਂਟੀ ਨਾਰਕੋਟਿਕਸ ਡਰੱਗ ਸੈੱਲ ਮੋਗਾ ਆ, ਉਹਨੇ ਇੱਕ ਔਰਤ ਸਮਗਲਰ ਜਿਹੜੀ ਜੀ ਫੜੀ ਸੀ, ਉਹਦੇ ਕੋਲੋਂ 5 ਕਿਲੋ ਭੁੱਕੀ, ਸੋਨੇ ਦੇ ਗਹਿਣੇ ਤੇ 2,43,000 ਰੁਪਏ ਦੀ ਡਰੱਗ ਮਨੀ ਫੜੀ ਸੀ ਪੁਲਿਸ ਨੇ। ਕੇਸ ਦੇ ਵਿੱਚ ਕੀ ਹੋਇਆ ਜੀ ਕਿ ਸਿਰਫ 1,580 ਰੁਪਏ ਦੀ ਤਲਾਸ਼ੀ ਜਿਹੜੀ ਹੈ ਜੀ ਉਹ ਵਿਖਾਈ ਗਈ, ਔਰ ਇਹਦੇ ਕਰਕੇ ਜਿਹੜੇ ਉੱਥੋਂ ਦੇ SSP ਨੇ ਜੀ ਤੂਰ ਹੁਰੀ, ਉਹਨਾਂ ਨੇ ਇਹਦੀ ਜਾਂਚ ਕਰਵਾਈ, ਦੋਸ਼ ਸਹੀ ਪਾਏ ਗਏ ਕਿ ਫੜਿਆ ਤਾਂ 2,43,000 ਸੀਗਾ, ਵਿਖਾਇਆ ਗਿਆ 1,580 ਰੁਪਏ। ਇਹਦੇ ਉੱਤੇ ਥਾਣਾ ਸਿਟੀ ਦੇ ਵਿੱਚ ਜਿਹੜਾ ਦੀ ਉਹ ਲੱਗੇ ਹੋਏ ਜਿਹੜਾ ਐਂਟੀ ਨਾਰਕੋਟਿਕ ਸੈੱਲ ਹੈ, ਉਹਦਾ ਇੰਚਾਰਜ ਰਮੇਸ਼ਪਾਲ ਸਿੰਘ, ਇਹਦੇ ਖਿਲਾਫ ਮਾਮਲਾ ਜਿਹੜਾ ਦੀ ਦਰਜ ਕੀਤਾ ਗਿਆ, ਉਹਨੂੰ ਅਰੈਸਟ ਕੀਤਾ ਗਿਆ। ਉਹਦੇ ਤੋਂ 70,000 ਰੁਪਇਆ ਬਰਾਮਦ ਵੀ ਹੋ ਗਿਆ, ਇਹਨੂੰ ਮੁਅੱਤਲ ਕਰ ਦਿੱਤਾ ਗਿਆ। ਔਰ DSP ਜਿਹੜੇ ਆ ਜੀ ਉਹਨਾਂ ਨੇ ਇਹ ਜਿਹੜਾ ਦੀ ਇਹ ਗੱਲ ਕਹੀ ਹੈ ਕਿ ਇੰਸਪੈਕਟਰ ਰਮੇਸ਼ਪਾਲ ਸਿੰਘ ਨੂੰ ਜਿਹੜੇ ਸੀ ਇਹ ਪੈਸੇ ਉਹ ਦਿੱਤੇ, ਉਹ ਦੋਸ਼ੀ ਦੇ ਘਰ ਦੀ ਤਲਾਸ਼ੀ ਲੈਣ ਜਿਹੜਾ ਦੀ ਖੁਦ ਹੀ ਚਲੇ ਗਿਆ। ਸੋਨੇ ਦੇ ਗਹਿਣੇ ਤੇ 97,300 ਰੁਪਇਆ ਉਹਨੇ ਔਰਤ ਦੇ ਪੁੱਤ ਨੇ ਜਿਹੜਾ ਸੀਗਾ ਵਾਪਸ ਕਰਤਾ, ਤਾਂ ਕਿ ਸ਼ਿਕਾਇਤ ਦੀ ਗੁੰਜਾਇਸ਼ ਜਿਹੜੀ ਹੈ ਜੀ ਉਹ ਨਾ ਰਹੇ। ਜਿਹੜੇ ਇਹ ਮੁਲਜ਼ਮ ਔਰਤ ਸੀ ਉਹਦੇ ਘਰੋਂ 2,43,600 ਰੁਪਏ ਦੀ ਨਕਦੀ ਫੜੀ ਗਈ ਸੀ, ਸੋਨੇ ਦੇ ਗਹਿਣੇ ਜਿਹੜੇ ਵੀ ਉਹ ਬਰਾਮਦ ਕਰ ਲਏ ਗਏ ਸੀਗੇ। ਇਹ ਰਕਮ ਆਪਸ ਦੇ ਵਿੱਚ ਵੰਡਣ ਦੇ ਵਾਸਤੇ ਬਹਿਸਬਾਜ਼ੀ ਜਿਹੜੀ ਵੀ ਉਹ ਹੁੰਦੀ ਰਹੀ। ਤੋ ਇਹ ਕੁਝ ਉਹੋ ਜਿਹਾ ਹੋ ਗਿਆ ਕਿ ਉਹ ਹਸਬੈਂਡ ਵਾਈਫ ਜਿਹੜੇ ਸੀਗੇ ਉਹ ਲੈ ਕੇ ਗਏ ਕਿ ਪੁਲਿਸ ਕੋਲੇ ਸ਼ਿਕਾਇਤ ਕਿਹਾ ਮੁਰਗਾ ਇਹਦੇ ਤੋਂ ਰੌਲਾ ਪਿਆ, ਉਹ ਕਹਿੰਦੀ ਮੈਂ ਪਾਲਿਆ, ਉਹ ਕਹਿੰਦੀ ਮੈਂ ਪਾਲਿਆ। ਤੇ ਜਿਹੜਾ ਪੁਲਿਸ ਵਾਲਾ ਸੀਗਾ ਉਹਨੇ ਹੁਕਮ ਸਿਪਾਹੀਆਂ ਦੇ ਚਾੜਿਆ ਵੀ ਇਹਨੂੰ ਵੱਢ ਕੇ ਤੇ ਬਣਾਓ ਉੱਥੇ, ਰੌਲਾ ਏਦਾਂ ਨਿਬੇੜ ਦਿੰਦੇ ਆ ਜੀ।
ਸੋ ਇਸ ਟਾਈਪ ਦੇ ਨਾਲ ਰੌਲਾ ਜਿਹੜਾ ਸੀਗਾ ਜੀ ਨਿਬੇੜਤਾ ਵੀ ਪੈਸੇ ਵੰਡਣ ਤੋਂ ਕਿਉਂ ਲੜਦੇ ਆ, ਇਹ ਸਾਰੇ ਪੈਸੇ ਮੈਨੂੰ ਦੇ ਦਿਓ ਤੇ ਲੜਾਈ ਆਪੇ ਖਤਮ ਹੋ ਜੂਗੀ। ਪਰ ਉਹ ਫੜਿਆ ਗਿਆ ਹੁਣ ਬਿਲਕੁਲ ਜੀ ਸਿੰਘ ਕੂਰ ਜਿਹੜੇ ਐਸਐਸ ਵਜ੍ਹਾ ਕਰਕੇ ਮੁਰਗੇ ਦੀ ਜਗ੍ਹਾ ਆਪ ਹੀ ਹਲਾਲ ਹੋ ਗਿਆ। ਤੇ ਅੱਗੇ ਕਾਂਗਰਸੀ ਵਿਧਾਇਕਾ ਦੇ ਪਤੀ ਨੂੰ ਜੇਲ੍ਹ ਦਾ ਦੌਰਾ ਕਰਾਉਣ ਵਾਲਾ ਸੁਪਰਡੈਂਟ ਮੁਅੱਤਲ। ਦੇਖੋ ਜੀ ਐਕਚੁਅਲੀ ਇਹ ਹੈ ਕਿ ਜਿਵੇਂ ਅਕਸਰ ਕਿਹਾ ਜਾਂਦਾ ਨਾ, ਜਿਵੇਂ 33% ਰਾਖਵਾਂ ਜਾਂ 50% ਰਾਖਵਾਂ ਕਿਹਾ ਜਾਂਦਾ ਸਰਪੰਚੀ ਦੇ ਵਿੱਚ ਔਰਤਾਂ ਨੂੰ ਹੋਊਗਾ, ਔਰਤ ਸਰਪੰਚ ਬਣਦੀ ਆ, ਪਰ ਇਹ ਹੈ ਕਿ ਅਕਸਰ ਉਹਦਾ ਪਤੀ ਹੀ ਸਰਪੰਚ ਜਿਹੜਾ ਦੀ ਉਹ ਹੋਉਂਦਾ, ਉਹ ਮਹਿਜ਼ ਸਾਈਨ ਕਰਨ ਤੱਕ ਰਹਿੰਦੀ ਹੈ। ਵਿਧਾਇਕਾ ਦਾ ਕੁਛ ਆ ਰਿਹਾ ਜੀ ਫਿਰੋਜ਼ਪੁਰ ਜਿਹੜਾ ਰੂਰਲ ਏਰੀਆ, ਉੱਥੋਂ ਵਿਧਾਇਕਾ ਹੈ ਸਤਕਾਰ ਕੌਰ ਗਹਿਰੀ, ਉਹਦਾ ਜਿਹੜਾ ਪਤੀ ਆ ਲਾਡੀ ਗਹਿਰੀ, ਉਹ ਵਾਹਵਾ ਚਰਚਾ ਜੀ ਇਸੇ ਤਰ੍ਹਾਂ ਦੇ ਕਰਕੇ ਕਿ ਉਹ ਵਿਧਾਇਕ ਦੇ ਵਜੋਂ ਵਿਚਰਦਾ ਹੈ, ਜਦੋਂ ਕਿ ਉਹ ਵਿਧਾਇਕ ਨਹੀਂ ਗਾ, ਉਹਦੀ ਵਾਈਫ ਜਿਹੜੀ ਹੈ ਜੀ ਉਹ ਵਿਧਾਇਕ ਹੈ। ਹੁਣ ਜਿਹੜਾ ਜੀ ਪਹਿਲਾਂ ਤਾਂ ਚੱਲੀ ਗਿਆ, ਹੁਣ ਮਾਮਲਾ ਥੋੜਾ ਹੋ ਗਿਆ ਜੀ ਸੀਰੀਅਸ। ਹੋਇਆ ਕੀ ਆ ਕਿ ਜਿਹੜੀ ਸਤਕਾਰ ਕੌਰ ਗਹਿਰੀ ਆ, ਉਹਦੇ ਘਰ ਵਾਲਾ ਜਿਹੜੀ ਫਿਰੋਜ਼ਪੁਰ ਦੀ ਜੇਲ੍ਹ ਆ ਉਹਦਾ ਦੌਰਾ ਕਰਨ ਤੁਰ ਪਿਆ। ਜਿਹੜਾ ਹੈ ਜੀ ਲਾਅ ਦੇ ਮੁਤਾਬਕ ਕੋਈ ਵਿਧਾਇਕ ਵੀ ਦੌਰਾ ਜਿਹੜਾ ਅਚਨਚੇਤੀ ਨਹੀਂ ਕਰ ਸਕਦਾ ਜੇਲ੍ਹ ਦਾ, ਸਿਵਾਏ ਜੇਲ੍ਹ ਮੰਤਰੀ, ਉਹ ਅਚਨਚੇਤੀ ਦੌਰਾ ਜਿਹੜਾ ਉਹ ਕਰ ਸਕਦਾ ਹੈ। ਇਹਦੇ ਵਿਧਾਇਕ ਦੇ ਪਤੀ ਦੀਆਂ ਉਹਨੇ ਕੀਤਾ ਕਿ ਜੀ ਅੰਦਰ ਜੇ ਕੀਤਾ, ਅੰਦਰੋਂ ਫੋਟੋਆਂ ਜਿਹੜੀਆਂ ਸੀ ਉਹ ਖਿੱਚੀਆਂ ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਜੀ ਉਹ ਪਾਤੀਆਂ। ਇੱਥੋਂ ਇਹ ਮਾਮਲਾ ਜਿਹੜਾ ਸੀ ਭਖਣਾ ਸ਼ੁਰੂ ਹੋ ਗਿਆ ਕਿ ਇਹਨੇ ਦੌਰਾ ਜਿਹੜਾ ਸੀ ਉਹ ਜੇਲ੍ਹ ਦਾ ਕਿਵੇਂ ਕਰ ਲਿਆ। ਇਹ ਸਾਰਾ ਮਾਮਲਾ ਜਿਹੜਾ ਸੀਗਾ ਜੀ ਉੱਪਰ ਤੱਕ ਪਹੁੰਚ ਗਿਆ। ADGP ਜੇਲ੍ਹ ਜਿਹੜੇ ਨੇ ਉਹਨਾਂ ਨੇ ਇਹਦੇ ਉੱਤੇ ਫਿਰ ਕਾਰਵਾਈ ਜਿਹੜੀ ਜੀ ਉਹ ਕਰਨੀ ਪੈ ਗਈ। ਲਾਡੀ ਗਹਿਰੀ ਜਿਹੜਾ ਸੀਗਾ ਜੀ ਆਪਣੇ ਸਮਰਥਕਾਂ ਦੇ ਨਾਲ ਕੇਂਦਰੀ ਜੇਲ੍ਹ ਦਾ ਦੌਰਾ ਕਰਨ ਜਿਹੜਾ ਜੀ ਉਹ ਚਲੇ ਗਿਆ। ਮੁੱਖ ਜਿਹੜਾ ਗੇਟ ਸੀਗਾ ਉਹਦੇ ਸਮਰਥਕਾਂ ਦੇ ਨਾਲ ਉਹਨੇ ਗਰੁੱਪ ਫੋਟੋ ਵੀ ਲਈ। ਜੇਲ੍ਹ ਦੇ ਅੰਦਰ ਪੁਰਾਣੇ ਫਾਂਸੀ ਦੇ ਅਹਾਤੇ ਸਣੇ ਜਿਹੜੀਆਂ ਕਈ ਥਾਵਾਂ ਦੀਆਂ ਤਸਵੀਰਾਂ ਵੀ ਖਿੱਚੀਆਂ। ਉਹਦੇ ਕਿਸੇ ਸਮਰਥਕ ਨੇ ਫੋਟੋਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ, ਉਸ ਤੋਂ ਬਾਅਦ ਵਾਇਰਲ ਜਿਹੜੀਆਂ ਸੀ ਉਹ ਹੋ ਗਈਆਂ। ਜੇਲ੍ਹ ਦੇ ਅੰਦਰ ਦੀਆਂ ਤਸਵੀਰਾਂ ਵਾਇਰਲ ਹੋਣ ਦੀ ਸ਼ਿਕਾਇਤ ਜਿਹੜੀ ਸੀਗੀ ਜੀ ਉਹ ਜੇਲ੍ਹ ਮੰਤਰੀ ਤੱਕ ਪਹੁੰਚ ਗਈ। ਔਰ ਹੁਣ ਜਿਹੜਾ ਜੀ ਉਹਨਾਂ ADGP ਨੂੰ ਕਹਿ ਕੇ ਜੇਲ੍ਹ ਅਧਿਕਾਰੀਆਂ ਨੂੰ ਬਿਨਾਂ ਜਿਹੜਾ ਜੀ ਉਹ ਜਾਣੂ ਕਰਵਾਏ ਇਹਨੇ, ਕਿਉਂਕਿ ਜੇਲ੍ਹ ਦਾ ਦੌਰਾ ਕਰਵਾਇਆ ਸੀਗਾ, ਅੰਦਰ ਮੋਬਾਇਲ ਵੀ ਲੈ ਕੇ ਗਿਆ ਜਿਹਦੇ ਨਾਲ ਜਿਹੜੀਆਂ ਜੀ ਉਹ ਫੋਟੋਆਂ ਖਿੱਚੀਆਂ। ਜਿਹੜਾ ਲਾਡੀ ਗਹਿਰੀ ਆ ਉਹ ਉਹਦੀ ਵਜ੍ਹਾ ਕਰਕੇ ਜਿਹੜਾ ਆਪਣੇ ਸੁਪਰਡੈਂਟ ਆ ਜੀ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਇਸ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀ ਰਵਿੰਦਰ ਸਿੰਘ ਭੱਟੀ। ਲਾਡੀ ਗਹਿਰੀ ਜਿਹੜਾ ਜੀ ਉਹ ਕਹਿੰਦਾ ਅਸੀਂ ਤਾਂ ਵਾਟਰ ਕੂਲਰ ਦਾਨ ਕਰਨ ਗਏ ਸੀਗੇ, ਵਾਟਰ ਕੂਲਰ ਲਾਇਆ ਤੇ ਉਸ ਤੋਂ ਬਾਅਦ ਵਾਪਸ ਆ ਗਏ। ਕਿਸੇ ਸ਼ਰਾਰਤੀ ਨੇ ਰੰਜਿਸ਼ ਦੇ ਤਹਿਤ ਤਸਵੀਰਾਂ ਜਿਹੜੀਆਂ ਸੀ ਉਹ ਮੀਡੀਆ 'ਚ ਅਪਲੋਡ ਕਰਤੀਆਂ। ਜੇ ਤੁਸੀਂ ਤਸਵੀਰਾਂ ਦੇਖੋ, ਸ਼ਰਾਰਤੀ ਉਹ ਬੰਦਾ ਕਿਵੇਂ ਜੀ ਨਾਲ ਖੜੇ ਹੋ ਕੇ ਗਰੁੱਪਾਂ ਦੇ ਵਿੱਚ ਜਿਹੜੀਆਂ ਉਹ ਫਾਂਸੀ ਵਾਲੀ ਜਗ੍ਹਾ ਉੱਥੇ ਜਿਹੜਾ ਜੀ ਇਹਨਾਂ ਫੋਟੋਆਂ ਖਿਚਾ ਰਹੇ ਆ ਨਾਲ ਖੜੇ ਹੋ ਕੇ। ਸ਼ਰਾਰਤੀ ਤਾਂ ਕੋਈ ਲੁਕਵੀਂ ਫੋਟੋ ਖਿੱਚੂਗਾ, ਸਾਹਮਣੇ ਥੋੜੀ ਨਾ ਜੀ ਖਿੱਚੂਗਾ। ਦੂਜੇ ਪਾਸੇ ਜਿਹੜੇ ਜੇਲ੍ਹ ਮੰਤਰੀ ਨੇ ਉਹ ਕਹਿੰਦੇ ਕਿ ਬਿਨਾਂ ਇਜਾਜ਼ਤ ਤੋਂ ਕਿਸੇ ਦਾ ਵੀ ਜੇਲ੍ਹ ਦਾ ਦੌਰਾ ਜਿਹੜਾ ਜੀ ਉਹ ਕਰਵਾਉਣਾ ਗਲਤ ਹੈ, ਜਿਹਦੇ ਕਰਕੇ ਜੇਲ੍ਹ ਸੁਪਰਡੈਂਟ ਕੋਲੋਂ ਸਪਸ਼ਟੀਕਰਨ ਜਿਹੜਾ ਜੀ ਉਹ ਮੰਗਿਆ ਗਿਆ। ਸੋ ਇਹ ਸਰਪੰਚ ਜਿਹੜੇ ਬਣ ਜਾਂਦੇ ਨੇ ਪਰ ਉਹਦਾ ਹਸਬੈਂਡ ਹੀ ਸਰਪੰਚ ਜਿਹੜਾ ਹੁੰਦਾ, ਇਹ ਉਸੇ ਤਰ੍ਹਾਂ ਦਾ ਹੀ ਮਾਮਲਾ ਹੈ। ਬਿਲਕੁਲ ਬਿਲਕੁਲ ਜੀ, ਲੋਕ ਦੇਖਦੇ ਨੇਗੇ ਕਿ ਰਾਜ ਕੌਣ ਕਰ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।